जी का खालसा वाहिगुरू जी की फतेह। जी वाहिगुरू जी का खालसा वाहिगुरू जी की फतेह। डॉक्टर साहब आज सब तो पहले ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਕਿ ਤੁਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਕੀ ਕਹਿਣਾ ਚਾਹੋਗੇ। ਤੁਹਾਡੇ ਖਿਆਲ ਨਾਲ ਇਹ ਕਮੇਟੀ ਬਣਨੀ ਚਾਹੀਦੀ ਹੈ ਤਾਂ ਕਿਉਂ ਬਣਨੀ ਚਾਹੀਦੀ ਹੈ, ਅਗਰ ਨਹੀਂ ਬਣਨੀ ਚਾਹੀਦੀ ਤਾਂ ਕਿਉਂ ਨਹੀਂ ਬਣਨੀ ਚਾਹੀਦੀ, ਇਸ ਬਾਰੇ ਆਪਣੇ ਵੇਰਵੇ ਦੇ ਨਾਲ ਵਿਚਾਰ ਸਾਂਝੇ ਕਰੋ। देखो बीबा जी बड़ा अच्छा ਤੁਹਾਡਾ सवाल है। सब तो पहले तो ਤੁਹਾਡਾ ਧੰਨਵਾਦ भी है कि ਤੁਸੀਂ ਸਾਨੂੰ ਸੰਤਾਂ ਦੇ रूबरू ਕਰਾਉਂਦੇ ਰਹਿੰਦੇ ਜੀ। ਜਿੱਥੋਂ ਤੱਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਵਾਲ ਹੈ, ਜਿਹੜੀ ਕਿ ਮਤਲਬ ਅੱਜ ਕੱਲ੍ਹ ਕਾਫੀ ਇਹ ਚਰਚਾ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਜੀ। ਇਸ ਤੋਂ ਪਹਿਲਾਂ ਮੈਂ SGPC ਬਾਰੇ ਕੁਝ ਕਹਿਣਾ ਚਾਹਾਂਗਾ ਕਿ 1920 ਦੇ ਵਿੱਚ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਤਲਬ ਜਿਹਦੇ ਵਿੱਚ ਸਿੱਖਾਂ ਨੇ ਗੋਲੀਆਂ ਖਾਧੀਆਂ, ਡਾਂਗਾਂ ਖਾਧੀਆਂ ਔਰ ਜਿਹੜੇ ਗੁਰਦੁਆਰਿਆਂ ਦੇ ਜਿਹੜੇ ਪ੍ਰਚਾਰ ਵਾਸਤੇ ਜਿਹੜੇ ਸਾਧਨ ਸੀਗੇ ਉਹ ਇੰਨੇ ਜ਼ਿਆਦਾ ਖਰਾਬ ਸੀਗੇ ਔਰ ਮਹੰਤਾਂ ਤੋਂ ਕਬਜ਼ੇ ਛਡਾਉਣ ਦੀ ਖਾਤਰ ਨਨਕਾਣਾ ਸਾਹਿਬ ਦੇ ਇਕੱਲੇ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ 200 ਦੇ ਕਰੀਬ ਸ਼ਹੀਦੀਆਂ ਹੋਈਆਂ। ਪੰਥ ਨੇ ਅਥਾਹ ਕੁਰਬਾਨੀਆਂ ਕਰਕੇ ਸ਼ਹੀਦੀਆਂ ਦੇ ਕੇ ਮਾਰਾਂ ਕੁੱਟਾਂ ਖਾ ਕੇ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਹੋਂਦ ਵਿੱਚ ਜਾਂਦੀ ਸੀ। ਸੋ ਸਿੱਖ ਭਾਵਨਾਤਮਕ ਤੌਰ ਤੇ ਇਹਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ। ਹਾਂਜੀ। ਜਿੱਥੋਂ ਤੱਕ ਇਹਨਾਂ ਦੇ ਰੱਖ ਰਖਾਵ ਦਾ ਜਾਂ SGPC ਦੇ ਪ੍ਰਬੰਧਾਂ ਉੱਤੇ ਲੱਗਿਆ, ਮੈਂ ਸਮਝਦਾ ਵੀ ਇਸਲੇ ਸਿਚੁਏਸ਼ਨ ਇਹ ਆ ਵੀ ਘਟੀਆ ਤੋਂ ਘਟੀਆ ਇਹ ਆਗੂ ਉਤੋਂ ਘਟੀਆ ਤੋਂ ਘਟੀਆ ਲੋਕ ਜਿਹੜੇ ਇਹਨੂੰ ਕੰਟਰੋਲ ਕਰ ਰਹੇ। ਬੜੇ ਮੈਂ ਅਫਸੋਸ ਨਾਲ ਗੱਲ ਕਹਿ ਰਿਹਾ ਕਿ ਸਿੱਖਾਂ ਦੀ ਐਡੀ ਮੋਹਤਵਰ ਸੰਸਥਾ, ਐਡੀ ਨਾਮਵਰ ਸੰਸਥਾ ਜਿਹੜੀ ਇੰਨੀਆਂ ਕੁਰਬਾਨੀਆਂ ਦੇ ਕੇ ਬਣੀ ਸੀ, ਉਹਦਾ ਹਾਲ ਇਹਨਾਂ ਨੇ ਬਿਲਕੁਲ ਅੱਜ ਕੱਲ੍ਹ ਮਿੱਟੀ 'ਚ ਮਿਲਾਤਾ। ਔਰ ਖਾਸ ਤੌਰ ਤੇ ਜਿਹੜੀ ਸਾਡੀ ਧਾਰਮਿਕ ਲੀਡਰਸ਼ਿਪ ਹੈਗੀ ਆ ਉਹ ਤਾਂ ਸਿਆਸੀ ਲੀਡਰਸ਼ਿਪ ਦੇ ਇੰਨੇ ਮਤਲਬ ਪ੍ਰਭਾਵ ਥੱਲੇ ਆ ਕਿ ਕੋਈ ਵੀ ਜਿਹੜਾ ਫੈਸਲਾ ਹੈ ਉਹ ਆਪਣੇ ਤੌਰ ਤੇ ਨਹੀਂ ਕਰ। ਇਹ ਤਾਂ ਹੋ ਗਈ ਇਹਦੀ ਬੈਕਗਰਾਉਂਡ। 1970 ਦੇ ਵਿੱਚ DGPC ਜਿਹੜੀ ਆ ਉਹ ਕਾਂਗਰਸ ਸਰਕਾਰ ਦੀ ਹੋਂਦ ਨਾਲ, ਜਿਹੜੇ ਅੱਜ ਕੱਲ ਸਰਦਾਰ ਮਨਜੀਤ ਸਿੰਘ ਦਿੱਲੀ ਕਮੇਟੀ ਦੇ ਪ੍ਰਧਾਨ ਹੈ, ਉਹਨਾਂ ਦੇ ਪਿਤਾ ਜੀ ਉਦੋਂ ਮੁਤਬਰ ਲੀਡਰ ਹੁੰਦੇ ਸੀ ਜਥੇਦਾਰ ਸੰਤੋਖ ਸਿੰਘ। ਇਹ ਪ੍ਰੋ ਕਾਂਗਰਸ ਦੇ ਲੋਕ ਹੁੰਦੇ ਸੀ। ਇਹਨਾਂ ਨੇ ਉਦੋਂ ਅਕਾਲੀਆਂ ਨੂੰ ਇਹਨਾਂ ਦੀ ਸ਼ਕਤੀ ਘਟਾਉਣ ਵਾਸਤੇ DGPC ਬਣ ਗਏ। ਫਿਰ ਜਿਹੜਾ ਬਿਹਾਰ ਪੱਟਣੇ ਵਾਲਾ ਬੋਰਡ ਹੈਗਾ ਉਹ ਬਣ ਗਿਆ ਤੇ ਜਿਹੜੀ ਗੁਰਦੁਆਰਿਆਂ ਦੇ ਉੱਪਰ ਜਿਹੜੀ ਸਾਡੀ ਮਤਲਬ ਪ੍ਰਚਾਰ ਦੇ ਉੱਪਰ ਜਾਂ ਪ੍ਰਬੰਧ ਦੇ ਉੱਪਰ ਜਿਹੜੀ ਸਿਰ ਪਕੜ ਸੀ ਉਹ ਕਾਫੀ ਹੱਦ ਤੱਕ ਢਿੱਲੀ ਹੋ ਗਈ। ਫਿਰ ਰਹਿ ਗਏ ਗੁਰਦੁਆਰੇ ਹਿਮਾਚਲ 'ਚ ਤਾਂ ਬਹੁਤ ਥੋੜੇ ਆ, ਪੰਜਾਬ ਦੇ ਵਿੱਚ ਜਿੰਨੇ ਗੁਰਦੁਆਰੇ ਸੀ, ਪੰਜਾਬ ਤਾਂ ਹਰਿਆਣਾ ਦੇ ਵਿੱਚ ਮੋਸਟਲੀ ਪੰਜਾਬ ਦੇ ਵਿੱਚ ਤੇ ਉਤੋਂ ਜ਼ਿਆਦਾ ਉਤੋਂ ਘੱਟ ਥੋੜੇ ਜਿਹੇ ਹੈਗੇ ਹਰਿਆਣਾ ਵਿੱਚ। 1947 ਦੇ ਵਿੱਚ ਜਿਹੜੇ ਮਤਲਬ ਤੁਸੀਂ 172 ਦੇ ਕਰੀਬ ਜਿਹੜੇ ਗੁਰਦੁਆਰੇ ਆ ਉਹ ਪਾਕਿਸਤਾਨ ਦੇ ਵਿੱਚ ਲੱਗੇ, ਉਹਦੇ ਨਾਲ ਇੱਕ ਬਹੁਤ ਵੱਡਾ ਪੰਥ ਨੂੰ ਜਿਹੜਾ ਧੱਕਾ ਲੱਗਾ ਵੀ ਅੱਧੇ ਗੁਰਦੁਆਰੇ, ਅੱਧਿਆਂ ਤੋਂ ਵੱਧ ਗੁਰਦੁਆਰੇ ਉਸ ਪਾਸੇ ਚਲੇ ਗਏ। ਖੈਰ ਉਹ ਬੀਤੇ ਦੀਆਂ ਗੱਲਾਂ ਹੋ ਗਈਆਂ। ਪਰ ਮੌਜੂਦਾ ਸਮੇਂ ਦੇ ਵਿੱਚ ਜੇ ਆਪਾਂ ਹੁਣ ਦੀ ਗੱਲ ਕਰੀਏ ਸਾਰੀ ਦੀ ਸਾਰੀ ਜਿਹੜਾ ਗੁਰਦੁਆਰਾ ਪ੍ਰਬੰਧ ਸੀਗਾ ਤੇ ਜਿਹਦੇ ਨਾਲ ਇਹਨਾਂ ਨੇ ਸੰਗਤਾਂ ਨੂੰ ਕੋਈ ਨਵੀਂ ਸੇਧ ਦੇਣੀ ਸੀ, ਪੰਥ ਦੀ ਗੱਲ ਹੋਣੀ ਸੀ, ਉਹ ਬਿਲਕੁਲ ਮੈਂ ਸਪਸ਼ਟ ਤੌਰ ਤੇ ਕਹਾਂ ਕਿ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹਨੂੰ ਸਾਰੇ ਦੇ ਸਾਰੇ ਉਹਨਾਂ ਨੇ ਇਹਨੂੰ ਮਿੱਟੀ ਵਿੱਚ ਮਾਰ ਦਿੱਤਾ। ਤੇ ਦਿਲੋਂ ਅਸੀਂ ਇਹ ਚਾਹੁੰਦੇ ਹਾਂ ਕਿ ਇਹਨਾਂ ਦੀ ਜਿਹੜੀ ਸਟਰੈਂਥ ਹੈਗੀ ਹੈ SGPC ਦੀ ਉਹ ਬਰਕਰਾਰ ਰਵੇ, ਇਹਦਾ ਜਿਹੜਾ ਦਬਦਬਾ ਉਹ ਕਾਇਮ ਰਵੇ। ਅੱਜ ਇਹ ਬਹੁਤ ਮਾੜੇ ਲੋਕ ਹੈਗੇ ਆ, ਇਹਨਾਂ ਤੋਂ ਮੈਨੂੰ ਲੱਗਦਾ ਨਹੀਂ ਥੱਲੇ ਗਿਰਾਵਟ ਵਾਲੀ ਸਿਚੁਏਸ਼ਨ ਇਹਨਾਂ ਦੇ ਲੀਡਰਾਂ ਤੋਂ ਥੱਲੇ ਕੋਈ ਹੋਏਗੀ। ਪਰ ਇੱਕ ਸੰਸਥਾ ਜੇ ਬਣੀ ਹੋਵੇ, ਅੱਜ ਮਾੜੇ ਲੋਕ ਆ ਤਾਂ ਇਹਦੇ ਵਿੱਚ ਕੋਈ ਚੰਗੇ ਬੰਦੇ ਵੀ ਆ ਸਕਦੇ ਆ। ਸੋ ਮੈਂ ਤਾਂ ਹਰਿਆਣੇ ਵਾਲੇ ਜਿਹੜੇ ਲੀਡਰ ਹੈਗੇ ਉਹਨਾਂ ਦੇ ਪਿੱਛੇ ਜੇ ਮਿਲਿਆ ਸੀ, ਉਹਨਾਂ ਨੂੰ ਵੀ ਇਹ ਬੇਨਤੀ ਕੀਤੀ ਸੀ ਵੀ ਤੁਸੀਂ ਆਪਣੀਆਂ ਜਿਹੜੇ ਤੁਹਾਡੇ ਮਸਲੇ ਹੈਗੇ ਆ ਤੁਸੀਂ ਇਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਹੱਲ ਕਰਾਉਣ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਇੱਕ ਆਪਣੀ ਨਵੀਂ ਕਮੇਟੀ ਬਣਾ ਲਈ ਤੇ ਤੁਸੀਂ ਡਾਇਰੈਕਟਲੀ ਇੱਕ ਸਟੇਟ ਦੇ ਸਟੈਚੂ ਦੇ ਥੱਲੇ ਆ ਜਾਓਗੇ ਤੇ SGPC ਦੀ ਜਿਹੜੀ ਸਟਰੈਂਥ ਹੈ ਉਹ ਘੱਟ ਤੇ SGPC ਦੀ ਸਟਰੈਂਥ ਘੱਟਦੀ ਹੈ ਤੇ ਸਿੱਖਾਂ ਦੀ ਸਟਰੈਂਥ ਘੱਟਦੀ ਹੈ। ਪਰ ਕਿਉਂਕਿ ਜਿਹੜਾ SGPC ਦਾ ਰੋਲ ਸੀ ਜਾਂ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹਦਾ ਰੋਲ ਉਹ ਇੰਨਾ ਮਤਲਬ ਜਿਹੜਾ ਵਤੀਰਾ ਉਹਨਾਂ ਦਾ ਇੰਨਾ ਘਟੀਆ ਕਹਿ ਲਓ ਘਟੀਆ ਸੀਗਾ
ਤੇ ਉਹਨਾਂ ਨੇ ਜਿਹੜੇ ਆਗੂ ਹਰਿਆਣੇ ਦੇ ਹੈਗੇ ਆ ਉਹ ਹਰਿਆਣਾ ਕਮੇਟੀ ਬਣਾਉਣੀ ਚਾਹੁੰਦੇ ਸੀ, ਉਹਨਾਂ ਨੂੰ ਕੋਈ ਗੱਲ ਨਹੀਂ ਸੀਗੀ, ਉਹ ਤੇ ਉਹਨਾਂ ਦੀਆਂ ਭਾਵਨਾਵਾਂ ਦੀ ਉਹਨਾਂ ਦੀ ਕਦਰ ਕੋਈ ਨਹੀਂ। ਸੋ ਇਹ ਹੁਣ ਮਤਲਬ ਇੱਕ ਐਸੀ ਸਿਚੁਏਸ਼ਨ ਬਣੀ ਹੋਈ ਆ ਜਿਹਦੇ ਵਿੱਚੋਂ ਮਤਲਬ ਲੱਗਦਾ ਨਹੀਂ ਕਿ ਉਹਨਾਂ ਦੀ ਗੱਲ ਮਿਲ ਜਾਵੇ। ਪਰ ਜੇ ਔਰ ਤੁਸੀਂ ਕਾਨੂੰਨੀ ਤੌਰ ਤੇ ਵੀ ਜੇ ਤੁਸੀਂ ਜਾ ਕੇ ਦੇਖੋ, ਜਦੋਂ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ, ਉਦੋਂ ਇਹਨਾਂ ਦੀ ਆਪਸ ਵਿੱਚ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਹੈਗਾ 1966 ਵਾਲਾ, ਉਹਦੇ ਵਿੱਚ ਇਹ ਗੱਲਾਂ ਹੋਈਆਂ ਸੀ ਵੀ ਕਿੱਦਾਂ ਜਿਹੜੇ ਫਿਊਚਰ ਦੇ ਵਿੱਚ ਜਿਹੜੇ ਇੰਸਟੀਚਿਊਟ ਹੈਗੇ ਉਹ ਕਿੱਦਾਂ ਆਪਾਂ ਦੇਖਾਂ। ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੀ ਸੀਗੀ, ਉਹਦੇ ਵਿੱਚ ਹਰਿਆਣੇ ਦੇ ਕਾਲਜ ਸੀਗੇ, ਉਹਨਾਂ ਨੇ ਹਿਸਾਰ ਯੂਨੀਵਰਸਿਟੀ ਬਣ ਕੇ ਕਾਲਜ ਸਾਰੇ ਉੱਧਰ ਚਲੇ ਗਏ। ਏਦਾਂ ਹੀ ਜਿਹੜੀ ਲੁਧਿਆਣੇ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈਗੀ ਆ, ਉਹ ਪਹਿਲਾਂ ਸਾਰੇ ਪੰਜਾਬ ਦੀ ਸੀਗੀ, ਪਹਿਲਾਂ ਹਰਿਆਣੇ ਦੇ ਜਿਹੜੇ ਕਾਲਜ ਸੀਗੇ ਉਹ ਇੱਧਰ ਰਹੇ, ਹਰਿਆਣੇ ਦੇ ਜਿਹੜੇ ਇੰਸਟੀਚਿਊਟ ਇੱਧਰ, ਮੁੜ ਕੇ ਉਹਨਾਂ ਨੇ ਆਪਣੀ ਹਿਸਾਰ ਬਣਾ ਲਈ ਯੂਨੀਵਰਸਿਟੀ, ਉਹ ਸਾਰੇ ਉੱਧਰ ਚਲੇ ਗਏ। ਉਹਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈਗਾ ਕਿ ਜਿਹੜੀ 1925 ਵਾਲਾ ਐਕਟ ਹੈ ਜਿਹਦੇ ਤੇ SGPC ਬਣੀ ਆ, ਉਹਦੇ ਹਿਸਾਬ ਨਾਲ ਜਿਹੜੇ ਗੁਰਦੁਆਰਿਆਂ ਦੀ ਕਮੇਟੀ ਵੀ ਹੋਰ ਬਣ ਸਕਦੀ ਹੈ। ਇਸ ਦੇ ਐਕਟ ਪੂਰੀ ਤਰ੍ਹਾਂ ਕਲੀਅਰ ਨਹੀਂ ਹੈਗਾ, ਚੁੱਪਿਆ ਕਿਤੇ, ਪਰ ਇਹਦਾ ਕਿਸੇ ਨੂੰ ਇਹਦਾ ਦੇਖੋ ਹੁਣ ਲਾ ਦਾ ਪੁਆਇੰਟ ਹੈਗਾ, ਵਕੀਲ ਹੀ ਇਹ ਗੱਲ ਕੱਢ ਕੇ ਲਿਆਉਣਗੇ ਵੀ ਐਕਚੁਅਲੀ ਇਹਦੀ ਕਿਸ ਤਰ੍ਹਾਂ ਹੈਗੀ ਗੱਲ। ਦੂਸਰਾ ਜਿਹੜਾ ਸਭ ਤੋਂ ਮਤਲਬ ਮੈਂ ਸਮਝਦਾ ਸਾਡੀ ਧਾਰਮਿਕ ਲੀਡਰਸ਼ਿਪ ਦਾ ਅੱਜ ਕੱਲ੍ਹ ਰੋਲ ਆ, ਉਹ ਬਹੁਤ ਜ਼ਿਆਦਾ ਮਤਲਬ ਨਿੰਦਣਯੋਗ ਹੀ ਕਿਹਾ ਜਾ ਸਕਦਾ। ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਸਮਨਿੰਗ ਅਥਾਰਟੀ ਬਣਾਤਾ, ਜਿਹਨੂੰ ਜੀ ਕਰਦੇ ਸਮਝ ਕਰ ਦਿੰਦੇ ਆ, ਜਿਹਨੂੰ ਜੀ ਕਰਦੇ। ਹੁਣ ਉਹਨਾਂ ਨੇ 6 ਜੁਲਾਈ ਦਾ ਕਿ 5 ਜੁਲਾਈ ਦਾ ਉੱਥੇ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ, ਉਹਨਾਂ ਦੇ ਆਗੂਆਂ ਨੂੰ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਸੱਦ ਲਿਆ, ਕਹਿ ਹੀ ਰਹੇ ਆ ਇਹ ਅਸੀਂ ਇਹਨਾਂ ਨੂੰ ਸਮਨ ਨਹੀਂ ਕੀਤਾ, ਇਨਵਾਈਟ ਕੀਤਾ ਗੱਲਬਾਤ ਵਾਸਤੇ। ਉਹ ਨਾ ਮੰਨੇ ਤਾਂ ਉਹਨਾਂ ਦੇ ਖਿਲਾਫ ਕੋਈ ਸਖਤੀ ਵਰਤਣਗੇ, ਕੋਈ ਹੁਕਮਨਾਮਾ ਕੱਢਣਗੇ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਆ, ਅਸੀਂ ਅੱਜ ਵੀ ਅਗਰ ਅਸੀਂ ਹਰਿਆਣੇ ਦੇ ਸਿੱਖਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀਆਂ ਜਿਹੜੀਆਂ ਮੰਗਾਂ ਹੈਗੀਆਂ, ਚਲੋ ਅਸੀਂ ਵੀ ਇਹਨਾਂ ਨਾਲ ਗੱਲ ਕਰਦੇ ਹਾਂ, ਜੇ SGPC ਸਟਰੋਂਗ ਰਹਿ ਜਾਵੇ ਇਸੇ ਤਰ੍ਹਾਂ, ਤੇ ਜਿਹੜੇ ਹਰਿਆਣੇ ਦੇ ਸਿੱਖ ਆ ਜਿਹੜੀਆਂ ਉਹਨਾਂ ਦੀ ਮੰਗਾਂ ਉਹ ਮੰਨੀਆਂ ਜਾਣ, ਉਹਨਾਂ ਨੂੰ ਬਕਾਇਦਾ ਮਾਣ ਮਰਤਬਾ ਹਾਸਲ ਹੋ ਜਾਵੇ, ਉਹਨਾਂ ਦੀ ਗੱਲ ਸੁਣੀ ਜਾਵੇ, ਉਹਨਾਂ ਦੇ ਹਿਸਾਬ ਨਾਲ ਫੈਸਲੇ ਹੋਣ ਆਪਾਂ। ਤੇ ਜੇ ਅਗਰ SGPC ਇਸ ਸਟੇਜ ਤੇ ਵੀ ਇਕੱਠੀ ਰਹਿੰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਇਸ ਗੱਲ ਦੀ ਸਟਰੈਂਥ ਹੀ ਮਿਲੇਗੀ। ਸੋ ਸਾਡੇ ਭਾਵਨਾ ਦੇ ਮੁਤਾਬਕ ਤਾਂ ਇਹੀ ਆ, ਤੇ ਜਿਹੜੀ ਬੇਨਤੀ ਆ ਸਾਡੀ SGPC ਨੂੰ, ਤੇ ਜਿਹੜੀ ਸਾਡੀ ਪੰਜਾਬ ਦੀ ਜਿਹੜੀ SGPC ਦੇ ਅਧੀਨ ਹੀ ਕਹਿ ਲਓ ਜਿਹੜੇ ਸਾਡੇ ਜਥੇਦਾਰ ਸਾਹਿਬਾਨ ਹੈ ਜਿਹੜੇ ਐਕਟ ਕਰ ਰਹੇ ਆ, ਉਹਨਾਂ ਨੂੰ ਇੰਡੀਪੈਂਡੈਂਟ ਐਕਟ ਕਰਕੇ ਸਾਰਿਆਂ ਨੂੰ ਸਮਝਾ ਬੁਝਾ ਕੇ ਅਗਰ ਇਸ ਸਿਚੁਏਸ਼ਨ ਦੇ ਵਿੱਚ ਵੀ ਜਿਹੜੀ ਪੰਥਕ ਸ਼ਕਤੀ ਆ ਜੇ ਇੱਕ ਜਗ੍ਹਾ ਇਕੱਠੀ ਰਹਿ ਸਕਦੀ ਆ, ਇਹਦੇ ਨਾਲ ਦੀ ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਨੇ 3 ਫੁੱਟੀ ਕਿਰਪਾਨ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਲਿਜਾਣ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ। ਸੰਗਤਾਂ ਦੇ ਵਿਰੋਧ ਤੋਂ ਬਾਅਦ ਫਿਰ ਇਹਨਾਂ ਨੇ ਇਹ ਕਿਹਾ ਕਿ ਕਿਰਪਾਨ ਲਿਜਾਈ ਤਾਂ ਜਾ ਸਕਦੀ ਹੈ ਪਰ ਮਿਆਨ ਤੋਂ ਬਾਹਰ ਨਹੀਂ ਕੱਢੀ ਜਾ ਸਕਦੀ। ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ? ਆਲਸੋ ਇਹੋ ਜਿਹੀਆਂ ਸਿੱਖੀ ਵਿਰੋਧੀ ਗੱਲਾਂ ਸ਼੍ਰੋਮਣੀ ਕਮੇਟੀ ਕਿਉਂ ਕਰ ਰਹੀ ਹੈ, ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰੋ। ਬੀਬਾ ਜੀ ਬੜਾ ਅੱਛਾ ਸਵਾਲ ਹੈ ਤੁਹਾਡਾ। ਦੇਖੋ ਇਹ ਜਿਹੜੀ ਲੀਡਰਸ਼ਿਪ ਫੈਸਲੇ ਗੁਰਦੁਆਰਾ ਪ੍ਰਬੰਧ ਵਿੱਚ ਹੈਗੀ ਆ ਜੀ, ਇਹਨਾਂ ਨੂੰ ਨਾ ਇਤਿਹਾਸ ਬਾਰੇ ਪਤਾ, ਨਾ ਆਪਣੇ ਬਾਰੇ ਪਤਾ, ਤੇ ਨਾ ਸਿੱਖ ਕੌਮ ਦੀਆਂ ਜਿਹੜੀਆਂ ਪੰਥ ਦੀਆਂ ਜਿਹੜੀਆਂ ਹੈਗੀਆਂ ਭਾਵਨਾਵਾਂ ਉਹਨਾਂ ਬਾਰੇ ਪਤਾ ਜੀ। ਇਹ ਤਾਂ ਜੋ ਇਹਨਾਂ ਨੂੰ ਜਿਹੜੀ ਸਿਆਸੀ ਲੀਡਰਸ਼ਿਪ ਜੋ ਹੁਕਮ ਕਰਦੀ ਆ, ਸਿਆਸੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਅੱਗੇ RSS ਦੇ ਅਧੀਨ ਉਹਨਾਂ ਨੂੰ ਥੱਲੇ ਲੱਗੀ ਹੋਈ ਆ। ਜਿਹੜਾ ਇਹਨਾਂ ਦਾ ਬੈਠ ਕੇ ਜਿਹੜੀ ਗੱਲ ਹੁੰਦੀ ਆ ਉਹਨੂੰ ਇਹੋ ਅੱਜ ਕੱਲ੍ਹ ਸਰਦਾਰ ਮੱਕੜ ਜਿਹੜੇ ਅਵਤਾਰ ਸਿੰਘ ਮੱਕੜ ਉਹ ਪ੍ਰਧਾਨ ਹੈਗੇ ਆ, ਅੱਜ ਉਹ ਦੱਸਦੇ ਕੱਲ੍ਹ ਨੂੰ ਕੋਈ ਜਿਹਾ ਚਾਪਲੂਸ ਬੰਦਾ ਇਹੋ ਹੋਰ ਲੈ ਕੇ ਆ ਜਾਣਗੇ। ਪਰ ਮੱਕੜ ਸਾਹਿਬ ਨੇ ਜਿਹੜਾ ਇਹ ਗੱਲ ਕੀਤੀ ਆ ਇਹ ਬੜੀ, ਹਾਲਾਂਕਿ ਉਹ ਮੈਨੂੰ ਜਿੱਦਣ ਅਖਬਾਰਾਂ 'ਚ ਅਸੀਂ ਬਿਆਨ ਦੇਖਿਆ ਮੈਨੂੰ ਉਦੋਂ ਹੀ ਪਤਾ ਸੀ ਕਿ ਇਸ ਬੰਦੇ ਦੇ ਪੈਰ ਨਹੀਂ ਹੈਗੇ, ਇਹਨਾਂ ਨੇ ਇਹਦੇ ਤੋਂ ਮੁੱਕਰ ਜਾਣਾ। ਖੈਰ ਉਹਨਾਂ ਨੇ ਬੜੀ ਸਿਆਣਪ ਕੀਤੀ, ਅਗਲੇ ਦਿਨ ਉਹ ਮੁੱਕਰ ਵੀ ਗਏ। ਪਰ ਇਹ ਏਦਾਂ ਦੇ ਬਿਆਨ ਦੇ ਕੇ ਜਿਹੜੀ ਸਿੱਖਾਂ ਦੀ ਸਿੱਖ ਆ ਨਾ ਜਾਂ ਜਿਹੜੀਆਂ ਭਾਵਨਾਵਾਂ ਹੈਗੀਆਂ ਉਹ ਉਹਨੂੰ ਗੇਜ ਕਰ ਰਿਹਾ ਵੀ ਕਿੱਥੇ ਖੜੇ ਆ। ਹਾਲਾਂਕਿ ਸਰਦਾਰ ਅਵਤਾਰ ਸਿੰਘ ਮੱਕੜ ਇੱਕ ਜ਼ਿੰਮੇਵਾਰ ਆਦਮੀ ਆ, ਜਿਹੜੇ ਉਹ SGPC ਦੇ ਇੱਕ ਪ੍ਰਧਾਨ ਦੇ ਅਹੁਦੇ ਤੇ ਬੈਠੇ ਹੋਏ ਨੇ। ਉਹਨਾਂ ਨੂੰ ਸੋਚਣਾ ਚਾਹੀਦਾ ਸੀ ਵੀ ਜਿਹੜੀ ਕਿਰਪਾਨ ਤੇ ਕਿੰਨੀ ਵਾਰੀ ਪਾਬੰਦੀ ਲੱਗੀ, 1935-36 ਦੇ ਵਿੱਚ ਲਾਹੌਰ ਦੇ ਵਿੱਚ ਇੱਕ ਵਾਰੀ ਝਗੜਾ ਹੋਇਆ, ਉਦੋਂ ਸਰਕਾਰ ਨੇ ਪਾਬੰਦੀ ਲਾਈ, ਸਿੱਖਾਂ ਨੇ ਕੁਰਬਾਨੀਆਂ ਦੇ ਕੇ ਉਹ
ਜਿਹੜੀ ਪਾਬੰਦੀ ਸੀ ਚੁਕਵਾਈ ਸੀ ਕਿ ਸਿੱਖਾਂ ਨੂੰ ਕਿਰਪਾਨ ਲੈ ਕੇ ਖੁੱਲ੍ਹੇਆਮ ਚੱਲਣ ਦਾ ਪੂਰਾ ਅਧਿਕਾਰ ਹੈ ਔਰ ਉਹ 'ਚ ਸਾਈਜ਼ ਦੀ ਕੋਈ ਪਾਬੰਦੀ ਨਹੀਂ ਹੈਗੀ। ਇਹ ਤਾਂ ਮਤਲਬ ਇੱਕ ਬੜੀ ਅਤ ਨਿੰਦਣਯੋਗ ਇਹਨਾਂ ਦੀ ਇਹ ਬਿਆਨ ਸੀਗਾ ਔਰ ਕਾਰਵਾਈ ਸੀ। ਪਰ ਚਲੋ ਅੱਛਾ ਹੋਇਆ ਇਹਨਾਂ ਨੇ ਸਮੇਂ ਦੀ ਲਿਜਾਕਤ ਨੂੰ ਪਛਾਣਦੇ ਹੋਏ ਤੇ ਇਹ ਜਿਹੜਾ ਆਪਣਾ ਸੀਗਾ ਬਿਆਨ ਹੈ ਉਹ ਵਾਪਸ ਲਿਆ ਦਿੱਤਾ ਵੀ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ। ਤੇ ਨਾਲੇ ਮਿਆਨ ਦੇ ਬਾਹਰ ਤੇ ਮਿਆਨ ਦੇ ਅੰਦਰ ਉੱਥੇ ਕੋਈ ਯੁੱਧ ਤਾਂ ਕਰਨਾ ਨਹੀਂ ਹੈਗਾ। ਜਿਹੜੀ ਕਿਰਪਾਨ ਆ ਸਭ ਤੋਂ ਪਹਿਲਾਂ ਉਹ ਸਿੱਖ ਦੀ ਸ਼ਾਨ ਤੇ ਆਨ ਦੀ ਪ੍ਰਤੀਕ ਹੈ। ਦੂਜੀ ਪਾਸੇ ਜੇ ਹੱਥ 'ਚ ਫੜੀ ਹੋਈ ਤਾਂ ਡਿਫੈਂਸ ਵੈਪਨ ਆ ਉਹ। ਇਹਨੂੰ ਮਤਲਬ ਹੁਣ ਇਹਨੂੰ ਕਿੱਲ ਲਾ ਕੇ ਤਾਂ ਮੱਕੜ ਸਾਹਿਬ ਨੇ ਲਿਜਾਣ ਨਹੀਂ ਦੇਣਾ ਵੀ ਇਹਨੂੰ ਕਿੱਲ ਲੱਗੇ ਹੋਏ ਇਹਦੇ ਵਿੱਚ ਸ਼ੀਟ 'ਚੋਂ ਬਾਹਰ ਨਹੀਂ ਕੱਢੀ ਜਾਂਦੀ। ਇਹ ਗੱਲਾਂ ਬੜੀਆਂ ਬੇਤੁਕੀਆਂ ਔਰ ਸਾਡੇ ਸਿਧਾਂਤ ਦੇ ਬਿਲਕੁਲ ਖਿਲਾਫ। ਤੋਂ ਮੈਂ ਸਰਦਾਰ ਅਵਤਾਰ ਸਿੰਘ ਮੱਕੜ ਨੂੰ ਵੀ ਬੜੇ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਇਹੋ ਜਿਹੇ ਬਿਆਨ ਦੇਣ ਤੋਂ ਪਹਿਲਾਂ ਜਿਹੜੀ ਸਿੱਖ ਹਿਸਟਰੀ ਆ, ਸਿੱਖ ਇਤਿਹਾਸ ਆ ਜਾਂ ਜਿਹੜੀਆਂ ਸਾਡੀਆਂ ਪਰੰਪਰਾਵਾਂ ਆ ਉਹਨਾਂ ਨੂੰ ਜ਼ਰੂਰ ਮੱਦੇ ਨਜ਼ਰ ਰੱਖ ਲੈ ਕਰਨ। ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਜਿਹੜੀ ਧਾਰਮਿਕ ਲੀਡਰਸ਼ਿਪ ਆ ਉਹਨਾਂ ਦੇ ਹੱਥ 'ਚ ਕਿਰਪਾਨ ਸੋਭਦੀ ਆ। ਉਹ ਟਰੈਵਲ ਵੀ ਕਿਰਪਾਨ ਦੇ ਨਾਲ ਕਰ। ਇਹ ਉਲਟਾ ਮਤਲਬ ਆਪਣੇ ਗੁਰਦੁਆਰਿਆਂ ਦੇ ਵਿੱਚ ਹੀ ਜਿਹੜੀ ਹੈਗੀ ਆ ਉੱਥੇ ਪਾਬੰਦੀ ਲਾਉਣ ਦੀ ਸੋਚ ਰਹੇ ਨੇ। ਖੈਰ ਚਲੋ ਉਹਨਾਂ ਨੇ ਅੱਛਾ ਕੀਤਾ ਵੀ ਉਹਨੇ ਕਹਿਤਾ ਵੀ ਨਹੀਂ ਇਸ ਤਰ੍ਹਾਂ ਨਹੀਂ ਹੈਗਾ। ਤੋ ਬੇਸਿਕਲੀ ਤਾਂ ਇਹ ਹੈਗਾ ਵੀ ਜਿਹੜੀ ਤੁਹਾਡੀ ਸਿੱਖਾਂ ਦੀ ਸਟਰੈਂਥ ਹੈਗੀ ਨਾ ਉਹਨੂੰ ਟੈਸਟ ਕਰਕੇ ਦੇਖ ਰਹੇ ਬਾਰ-ਬਾਰ ਵੀ ਕਿੱਥੇ ਖੜੇ ਹੁੰਦੇ ਬਸ ਉਦੋਂ ਦੋ ਕਦਮ ਤੇ ਕਦੀ ਦੋ ਕਦਮ। ਤੋ ਇਹ ਇਹਨਾਂ ਦਾ ਨਤੀਜਾ ਹੈਗਾ ਜੀ। ਤੇ ਵੀਰ ਜੀ ਸਾਡੇ ਕੋਲ 1.5 ਮਿੰਟ ਰਹਿ ਗਏ। ਐਦੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤ ਨੂੰ ਲੈ ਕੇ ਸਿੱਖ ਹਲਕਿਆਂ ਵਿੱਚ ਭਾਰੀ ਚਿੰਤਾ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਹ ਤੱਥ ਸਾਹਮਣੇ ਆਏ ਹਨ ਕਿ ਉਹਨਾਂ ਦਾ ਠੀਕ ਇਲਾਜ ਨਹੀਂ ਕੀਤਾ ਜਾ ਰਿਹਾ, ਇਸ ਲਈ ਉਹਨਾਂ ਨੂੰ ਵੀਲ ਚੇਅਰ ਦੇ ਉੱਪਰ ਹਨ ਇਸ ਵੇਲੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਅਖਬਾਰਾਂ ਦੀਆਂ ਖਬਰਾਂ ਮੁਤਾਬਕ ਤੇ ਜਿਹੜੀ ਸਾਡੀ ਨਿੱਜੀ ਜਾਣਕਾਰੀ ਮੁਤਾਬਕ ਜਿਹੜੇ ਉਹਨਾਂ ਦੇ ਨੇੜਲੇ ਸੂਤਰ ਹੈਗੇ ਜਿਹੜੇ ਉਹਨਾਂ ਨੂੰ ਅਕਸਰ ਮਿਲਦੇ ਆ ਜਾਂ ਜਿਹੜੇ ਉਹਨਾਂ ਦਾ ਕੇਸ ਦਾ ਧਿਆਨ ਕਰਦੇ ਆ ਉਹਨਾਂ ਤੋਂ ਇਹ ਪਤਾ ਲੱਗਿਆ ਤੇ ਉਹਨਾਂ ਦੀ ਜਿਹੜੀ ਰੀੜ੍ਹ ਦੀ ਹੱਡੀ ਦੀ ਜਿਹੜੀ ਇੱਕ ਡਿਸਕ ਆ ਉਹਦੇ ਕੋਈ ਪ੍ਰੋਬਲਮ ਹੈ ਤੇ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਉਹਦੇ MRI ਹੋ ਸਕੇ। ਦੇਖੋ ਇਹ ਪਹਿਲੀ ਵਾਰ ਨਹੀਂ ਇਸ ਤਰ੍ਹਾਂ ਹੋਇਆ ਜੀ। ਉੱਥੇ ਜਿਹੜੇ ਕਾਨੂੰਨ ਨੇ ਉਹ ਸਿੱਖਾਂ ਵਾਸਤੇ ਹੋ ਰਿਹਾ, ਆਮ ਲੋਕਾਂ ਵਾਸਤੇ ਹੋ ਰਿਹਾ। ਸਾਨੂੰ ਉਹਨਾਂ ਤੋਂ ਇਨਸਾਫ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਤੇ ਮੇਰਾ ਖਿਆਲ ਹੈ ਕੱਲ ਜਾਂ ਪਰਸੋਂ ਇੱਕ ਜਥੇਬੰਦੀ ਹੈਗੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਹਦੇ ਪ੍ਰਤੀ ਜਾਣਾ ਸੀ ਤੇ ਹਾਈ ਕੋਰਟ ਤੋਂ ਕੋਈ ਨਾ ਕੋਈ ਡਾਇਰੈਕਟਿਵ ਉਹ ਲੈਣਗੇ। ਪਰ ਕੁੱਲ ਮਿਲਾ ਕੇ ਜਿਹੜੀ ਸਿਚੁਏਸ਼ਨ ਹੈ ਬਹੁਤ ਦੁਖਦਾਈ ਆ ਸਿੱਖਾਂ ਵਾਸਤੇ। ਤੇ ਇੱਕ ਅੰਡਰ ਟਰਾਇਲ ਬੰਦਾ ਆ ਜਾਂ ਈਵਨ ਭਾਵੇਂ ਉਹਨੂੰ ਸਜ਼ਾ ਯਾਫਤਾ ਵੀ ਹੋਵੇ ਉਹਦੇ ਜਿਹੜੇ ਉਹਦੇ ਰਾਈਟਸ ਤਾਂ ਹੈਗੇ ਆ ਨਾ ਤੇ ਜੀਵਨ ਦਾ ਅਧਿਕਾਰ ਤਾਂ ਹੈ ਹੀ ਆ। ਉਹਨੂੰ ਤੁਸੀਂ ਸਜ਼ਾ ਦਿੱਤੀ ਹੋਈ ਹੈ ਪਰ ਉਹਨੂੰ ਮਾਰਨ ਦਾ ਅਧਿਕਾਰ ਤਾਂ ਨਹੀਂ ਹੈਗਾ। ਤੇ ਉਹਨੂੰ ਤੁਸੀਂ ਉਹਦਾ ਇਲਾਜ ਪ੍ਰੋਪਰ ਉਹਦੀ ਖੁਰਾਕ ਦਾ ਉਹਦੀ ਸਿਹਤ ਦਾ ਤੇ ਜ਼ਿੰਮੇਵਾਰੀ ਬਣਦੀ ਆ ਜਿਹੜੀ ਹੋਲਡਿੰਗ ਫੈਸਿਲਿਟੀ ਦੀ ਉਹਦਾ ਉਹ ਸਾਰਾ ਧਿਆਨ ਕਰ। ਪਰ ਇਹ ਸਿੱਖਾਂ ਦੇ ਨਾਲ ਦੇਖੋ ਪਹਿਲੀ ਵਾਰੀ ਨਹੀਂ ਹੋਇਆ ਤੇ ਇਸ ਗੱਲ ਦੀ ਤੇ ਇਹਨਾਂ ਨੂੰ ਪੂਰੀ ਆਸ ਹੈ ਵੀ ਏਦਾਂ ਹੀ ਕਰਨਗੇ। ਪਰ ਸਾਨੂੰ ਜਿਹੜਾ ਹਰ ਹੀਲੇ ਭਾਵਨਾਤਮਕ ਤੌਰ ਤੇ ਸਾਨੂੰ ਆਪਣੀ ਜਿਹੜੀਆਂ ਅਰਦਾਸ ਦੇ ਵਿੱਚ ਉਹਨਾਂ ਨੂੰ ਛਾਵਾਂ ਰੱਖਣਾ ਚਾਹੀਦਾ ਜਿਹੜੇ ਸਿੰਘ ਹੈਗੇ ਤੇ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਹੱਕ ਵਾਸਤੇ ਲੜੀਏ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇੱਥੇ ਅਸੀਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।